ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਵੇਂ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲਿਕ ਜੀ। ਮਸੂਦ ਜੀ ਆਇਆਂ। ਬਹੁਤ ਧੰਨਵਾਦ ਪ੍ਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ, ਸਤਿ ਸ੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਜੀ ਆਇਆਂ ਨੂੰ ਕਹਿੰਦੇ ਆ। ਅੱਜ ਜਦੋਂ ਅਮਰੀਕਾ ਦੇ ਵਿੱਚ ਅਪ੍ਰੈਲ ਮਹੀਨੇ ਦਾ ਆਖਰੀ ਦਿਨ ਯਾਨੀ 30 ਅਪ੍ਰੈਲ ਸਾਲ 2026 ਦਾ ਦਿਨ ਡੁੱਬ ਚੁੱਕਿਆ ਹੈ ਔਰ ਪਾਕਿਸਤਾਨ 'ਚ ਮਈ ਮਹੀਨੇ ਦੀ ਪਹਿਲੀ ਤਾਰੀਖ ਹੋ ਗਈ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਦੇ ਇਸ ਬੁਲਟਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ। ਅਪਡੇਟ ਪਾਕਿਸਤਾਨ ਤੁਸੀਂ ਹਫਤੇ 5 ਦਿਨ ਮੰਡੇ ਟੂ ਫਰਾਈਡੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਸਮੇਤ ਸਾਡੇ ਡਿਜੀਟਲ ਪਲੇਟਫਾਰਮ ਯਾਨੀ ਫੇਸਬੁੱਕ, YouTube ਔਰ ਇੰਸਟਾਗ੍ਰਾਮ ਤੇ ਵੀ ਵੇਖ ਸਕਦੇ ਹੋ। ਇਹਨਾਂ ਖਬਰਾਂ ਨੂੰ ਜੇ ਸਪਾਂਸਰ ਕਰਨਾ ਹੋਏ ਤੇ ਉਹਦੇ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408-272-5200 4082725200। ਵੱਧਦੀਆਂ ਖਬਰਾਂ ਲਈ ਈਰਾਨ ਅਮਰੀਕਾ ਗੱਲਬਾਤ ਅਜੇ ਰੁਕੀ ਨਹੀਂ। ਅਸੀਂ ਆਪਣੀਆਂ ਪੂਰੀਆਂ ਕੋਸ਼ਿਸ਼ਾਂ ਕਰ ਰਹੇ ਹਾਂ। ਪਾਕਿਸਤਾਨ ਵੱਲੋਂ ਸਰਕਾਰੀ ਬਿਆਨ, ਤੁਹਾਡੇ ਕੋਲ ਕੀ ਜਾਣਕਾਰੀ ਜੀ? ਇਹ ਪਾਕਿਸਤਾਨੀ ਫਾਰਨ ਆਫਿਸ ਦੀ ਹਫਤਾਵਾਰ ਪ੍ਰੈਸ ਬਰੀਫਿੰਗ ਹੁੰਦੀ ਹੈ ਹਰ ਵੀਰਵਾਰ ਨੂੰ। ਉਹਦੇ 'ਚ ਪੱਤਰਕਾਰਾਂ ਵੱਲੋਂ ਇਹ ਸਵਾਲ ਚੁੱਕਿਆ ਗਿਆ ਸੀਗਾ ਕਿ ਜੀ ਤੁਸੀਂ ਤੇ ਇਸਲਾਮਾਬਾਦ ਸ਼ਹਿਰ ਜਿਹੜਾ ਉਹ ਬੰਦ ਕਰ ਛੜਿਆ। ਜ਼ਾਹਿਰ ਹੈ ਪਿਛਲੇ 15 ਦਿਨਾਂ ਤੋਂ ਬਾਅਦ ਪਹਿਲੀ ਵਾਰ ਪੱਤਰਕਾਰਾਂ ਦੇ ਨਾਲ ਰੂਬਰੂ ਜਦੋਂ ਹੋਏ ਤੇ ਫਿਰ ਉਹਨਾਂ ਨੇ ਆਖਿਆ ਕਿ ਮਾਮਲਾ ਮੁੱਕ ਗਿਆ ਹੈ। ਉਹਨਾਂ ਆਖਿਆ ਜੀ ਮਾਮਲਾ ਮੁੱਕਿਆ ਨਹੀਂਗਾ, ਨਾ ਇਹ ਰੁਕਿਆ ਹੈ। ਪਾਕਿਸਤਾਨ ਆਪਣੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਜ਼ਾਹਿਰ ਹੈ ਕਿ ਹੁਣ ਪਾਕਿਸਤਾਨ ਨੇ ਬਾਕੀ ਮੁਲਕ ਨੇ ਜਿਹੜੇ ਉਹਨਾਂ ਦੇ ਨਾਲ ਵੀ ਬਣਾ ਕੇ ਰੱਖਣੀ ਹੈ। ਸਾਊਦੀ ਅਰਬ ਦਾ ਇੱਕ ਦਬਾਅ ਹੈ ਜਿਹੜਾ ਉਹ ਕਿਸੇ ਤੋਂ ਲੁਕਿਆ ਨਹੀਂ ਗਿਆ ਹੈ। UAE ਨੇ ਕੀ ਸਲੂਕ ਕੀਤਾ ਆ ਉਹ ਦੁਨੀਆ ਤੋਂ ਲੁਕਿਆ ਨਹੀਂ ਕਿ ਉਹਨੇ ਆਪਣਾ ਕਰਜ਼ਾ ਵਾਪਸ ਲਿਆ ਆ। ਈਰਾਨ ਹੈ ਜਿਹੜਾ ਉਹ ਜਿਹਨੂੰ ਕਹਿੰਦੇ ਨੇ ਕਿ ਕੰਧ ਦੇ ਨਾਲ ਕੰਧ ਸਾਂਝੀ ਵਾਲਾ ਗਵਾਂਢੀ ਹੈ। ਹੁਣ ਇਹਨਾਂ ਹਾਲਾਤਾਂ ਦੇ ਵਿੱਚ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਨੇ ਜਿਹੜੀਆਂ ਉਹਦੇ ਵਿੱਚ ਇਹ ਖਬਰਾਂ ਵੀ ਆ ਰਹੀਆਂ ਨੇ ਕਿ ਉਹ ਈਰਾਨ ਦੀਆਂ ਅੱਗੇ ਅਪਣਾ ਰਿਹਾ ਪਰ ਨਾਲ ਈਰਾਨ ਨੂੰ ਸਮਝਾ ਵੀ ਰਿਹਾ। ਈਰਾਨ ਕਹਿਣ ਡਿਆ ਕਿ ਮੈਨੂੰ ਸਮਝਾਉਣ ਦੀ ਬਜਾਏ ਇਹੋ ਹੀ ਤੂੰ ਅਮਰੀਕਾ ਜਿਹੜਾ ਉਹਨੂੰ ਸਮਝਾ। ਪਿਛਲੀਆਂ ਸ਼ਰਤਾਂ ਜਿਹੜੀਆਂ ਹੁਣ ਅਮਰੀਕਾ ਤੱਕ ਅਪਣਾਈਆਂ ਨੇ ਡੋਨਲਡ ਟਰੰਪ ਹੋਣੇ ਨੇ ਜਿਹੜੇ ਉਹਨਾਂ ਨੂੰ ਮੰਨਣ ਲਈ ਤਿਆਰ ਨਹੀਂ। ਔਰ ਕੱਲ ਦੇ ਬਿਆਨ ਵੇਖ ਲਵੋ, ਉਹ ਕਹਿਣ ਦੇ ਨੇ ਕਿ ਹੋ ਸਕਦੀ ਹੈ ਇਹ ਸਮੁੰਦਰੀ ਨਾਕਾਬੰਦੀ ਹੈ ਜਿਹੜੀ ਇਹਨੂੰ ਅਸੀਂ ਲੰਮਾ ਕਰੀਏ, ਵਧਾਈਏ। ਕੰਮ ਇਹ ਹੁਣ ਈਰਾਨ ਵੱਲੋਂ ਸ਼ੁਰੂ ਹੋਇਆ ਸੀਗਾ, ਉਹੀ ਕੰਮ ਅਮਰੀਕਾ ਹੈ ਜਿਹੜਾ ਉਹਨੇ ਕੀਤਾ। ਔਰ ਤੇਲ ਦੇ ਮੁੱਲ ਪੂਰੀ ਦੁਨੀਆ ਹੈ ਜਿਹੜੀ ਉਹ ਫਿਰ ਭੁਗਤਣ ਡਈ ਹੈ ਕਿ ਜਿਹੜੇ ਮਾਮਲੇ ਬਣੇ ਪਏ ਆ। ਔਰ ਪਾਕਿਸਤਾਨ 'ਚ ਅੱਜ ਵੇਖੋ ਪੈਟਰੋਲ ਡੀਜ਼ਲ ਹੈ ਜਿਹੜਾ ਉਹ 400 ਰੁਪਏ ਲੀਟਰ ਤੱਕ ਅੱਪੜ ਗਿਆ ਨਵੇਂ ਵਾਅਦਿਆਂ ਤੋਂ ਬਾਅਦ। ਇਹਨਾਂ ਹਾਲਾਤਾਂ 'ਚ ਪਾਕਿਸਤਾਨ ਦਾ ਇਹ ਆਖਣਾ ਹੈ ਕਿ ਅਸੀਂ ਗੱਲਬਾਤ ਹੈ ਜਿਹੜੀ ਉਹ ਮੇਜ਼ ਦੇ ਉੱਤੇ ਕਰਾਉਣ ਵਾਸਤੇ ਅੱਜ ਵੀ ਤਿਆਰ ਹਾਂ। ਕੋਸ਼ਿਸ਼ਾਂ ਵੀ ਕਰਨ ਦੇ ਆ, ਯਤਨ ਵੀ ਕਰਨ ਦੇ ਆ। ਔਰ ਸਾਡੀ ਇਹ ਰੀਜ ਹੈ ਕਿ ਟੇਬਲ ਟਾਕ ਤੋਂ ਬਾਅਦ ਦੋਵੇਂ ਮੁਲਕ ਇਸ ਗੱਲ ਨੂੰ ਨਜਿੱਠ ਲੈਣ, ਨਿਬੜ ਲੈਣ। ਔਰ ਡੋਨਲਡ ਟਰੰਪ ਉਹਨਾਂ ਦਾ ਬਿਆਨ ਸਾਹਮਣੇ ਹੈ ਕਿ ਜੀ ਇਸ ਗੱਲਬਾਤ ਵਾਸਤੇ 18 ਘੰਟੇ ਦਾ ਸਫ਼ਰ ਨਹੀਂ ਹੁੰਦਾ। ਉਹਨਾਂ ਨੂੰ ਕਹੋ ਟੈਲੀਫੋਨ ਕਰਕੇ ਦੱਸ ਦੇਣ ਜੀ ਜਿਹੜੀ ਵੀ ਉਹਨਾਂ ਦੀ ਸਲਾਹ ਹੈ। ਇਹ ਹੁਣ ਦੋਵੇਂ ਪਾਸਿਓਂ ਇਹੋ ਜਿਹੇ ਤੱਤੇ ਬਿਆਨ ਨੇ ਜਿਹੜੇ ਉਹਨਾਂ ਦੇ ਵਿੱਚ ਲੱਗਦਾ ਹੈ ਕਿ ਬਰਫ਼ ਖੁਰਨ ਵਾਲੀ ਨਹੀਂ ਹੈ। ਇਹ ਕੰਮ ਵਾਵਾ ਸਖਤ ਹੈ। ਔਰ ਪਾਕਿਸਤਾਨ ਨੂੰ ਹੁਣ ਇਹ ਗੰਢਾਂ ਖੋਲਣ ਲਈ ਹੱਥਾਂ ਦੇ ਨਾਲ ਦੰਦ ਨੇ ਜਿਹੜੇ ਉਹ ਵੀ ਵਰਤਣੇ ਪੈ ਰਹੇ ਨੇ। ਕੋਸ਼ਿਸ਼ਾਂ ਹੈ ਨੇ ਉਹ ਕਾਰਗਰ ਸਾਬਤ ਹੋਣ ਡਈਆਂ ਨੇ, ਉਹ ਚੱਲਣ ਡਈਆਂ ਨੇ ਜਾਂ ਨਾਕਾਮ ਹੋਣ ਡਈਆਂ ਨੇ, ਇਸ ਬਾਰੇ ਕੋਈ ਬਿਆਨ ਨਹੀਂ ਉਹਨਾਂ ਨੇ ਦਿੱਤਾ ਜੀ। ਅਫਗਾਨਿਸਤਾਨ ਵੱਲੋਂ ਪਾਕਿਸਤਾਨ 'ਚ ਵੜਨ ਵਾਲੇ 13 ਆਤੰਕਗਰਦਾਂ ਨੂੰ ਸਰਹੱਦ ਤੇ ਹੀ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਕੀ ਅਪਡੇਟ ਹੈ ਮਸੂਦ? ਪਾਕਿਸਤਾਨੀ ਫੌਜ ਦੇ ਇਤਲਾਹਾਂ ਦੇਣ ਵਾਲੇ ਮਹਿਕਮੇ ਦਾ ਆਖਣਾ ਹੈ ਕਿ ਜੀ ਇਹ ਆਤੰਕਗਰਦ ਲੜਾਕੂ ਨੇ ਜਿਹੜੇ ਇਹ ਅਫਗਾਨਿਸਤਾਨ ਵਾਲੇ ਪਾਸਿਓਂ ਪਾਕਿਸਤਾਨ ਵੜਨ ਦੇ ਸਨ। ਮੋਨੀਟਰਿੰਗ ਕੀਤੀ ਗਈ। ਜ਼ਾਹਿਰ ਹੈ ਦੋਵੇਂ ਮੁਲਕਾਂ ਦੀਆਂ ਝੜਪਾਂ ਨੇ ਜਿਹੜੀਆਂ ਉਹ ਵੀ ਸਰਹੱਦ ਤੇ ਚੱਲਣ ਡਈਆਂ, ਕੋਈ ਲੁਕੀ ਗੱਲ ਨਹੀਂ। ਅਫਗਾਨਿਸਤਾਨ ਦਾ ਇਹ ਆਖਣਾ ਸਾਡੀ ਯੂਨੀਵਰਸਿਟੀ ਤੇ ਇਹਨਾਂ ਨੇ ਹਮਲਾ ਕੀਤਾ। ਉਸ ਤੋਂ ਬਾਅਦ ਫਿਰ ਜਿਹੜਾ ਆਪਸ 'ਚ ਦੂਬਦੂ ਇਹਨਾਂ ਦੀ ਗੋਲੀ ਚੱਲ ਲੜਾਈ ਹੋਈ। ਔਰ ਬਲੋਚਿਸਤਾਨ ਦੇ ਵਿੱਚ ਫੱਟਰ ਲੋਕ ਨੇ ਜਿਹੜੇ ਹਸਪਤਾਲਾਂ 'ਚ ਵੀ ਆਏ, ਜਿੱਥੋਂ ਪਤਾ ਲੱਗਦਾ ਹੈ ਕਿ ਲੜਾਈ ਮਾੜੀ ਧਾੜੀ ਨਹੀਂ ਹੋਈ। ਐ ਡਟ ਕੇ ਦੋਵੇਂ ਨੇ ਜਿਹੜੇ ਲੱਗੇ ਪਏ। ਇਹ ਤਾਜ਼ਾ ਮਾਮਲਾ ਜਿਹੜਾ ਇਹਦੇ 'ਚ ਅਫਗਾਨਿਸਤਾਨ ਤੋਂ ਇਹ ਆਤੰਕਗਰਦ ਪਾਕਿਸਤਾਨ ਵੜਨ ਦੇ ਸਨ। ਫੌਜਾਂ ਨੇ ਮੋਨੀਟਰ ਕੀਤਾ ਇਹਨਾਂ ਨੂੰ। ਮੋਨੀਟਰ ਕਰਕੇ ਤੇ ਕਹਿੰਦੇ ਨੇ ਕਿ ਇਹਨਾਂ ਨੂੰ ਵਾਰ ਨਹੀਂ ਕੀਤਾ ਗਿਆ, ਸਿੱਧਾ ਮਾਰ ਦਿੱਤਾ ਗਿਆ। ਪਹਿਲਾਂ ਤੇ ਹੁੰਦਾ ਸੀ ਨਾ, ਸਾਇਰਨ ਚਲਾਉਂਦੇ ਸਨ, ਸਪੀਕਰ ਤੇ ਐਲਾਨ ਕਰਦੇ ਸਨ, ਸਭ ਕੁਝ ਹੁੰਦਾ ਸੀਗਾ। ਦੂਬਦੂ ਕਈ ਵਾਰ ਫਾਇਰਿੰਗ ਸ਼ੁਰੂ ਹੋ ਜਾਂਦੀ ਸੀ, ਉਹ ਵੀ ਕਰ ਦਿੰਦੇ ਸਨ, ਇਹ ਵੀ ਕਰ ਦਿੰਦੇ ਸਨ। ਐਰ ਕੇ ਇਹਨਾਂ ਨੇ ਆਖਿਆ ਸਿਰਫ ਇਹ ਵਾੜ ਜਾਂ ਅਫਗਾਨਿਸਤਾਨ ਦੀ ਹੱਦ 'ਚੋਂ ਪਾਕਿਸਤਾਨ ਵੜਨ। ਜਦੋਂ ਇਹ ਪਾਕਿਸਤਾਨ ਦੀ ਹੱਦ ਦੇ ਵਿੱਚ ਵੜੇ ਆ ਤੇ ਇਹਨਾਂ ਨੂੰ ਸ਼ੂਟ ਕਰ ਦਿੱਤਾ ਗਿਆ ਹੈ। ਹੁਣ ਇਹ ਦੋ ਮਾਮਲੇ ਹੋਏ ਨੇ, ਇਕੱਠੇ 13 ਇੱਕੋ ਥਾਂ ਨਹੀਂ ਮਰੇ। 8 ਨੇ ਜਿਹੜੇ ਉਹ ਜ਼ਿਲ੍ਹਾ ਮਹਿਮਦ ਦਾ ਜਿਹੜਾ ਉੱਥੇ ਹੋਏ ਮਾਰੇ ਗਏ ਨੇ। ਔਰ ਵਜ਼ੀਰਿਸਤਾਨ, ਦੱਖਣੀ ਵਜ਼ੀਰਿਸਤਾਨ ਜਿਹਨੂੰ ਅਸੀਂ ਕਹਿੰਦੇ ਆ, 5 ਨੇ ਜਿਹੜੇ ਉੱਥੇ ਮਾਰੇ ਗਏ ਨੇ। ਔਰ ਆਖਿਆ ਗਿਆ ਕਿ ਇਹ ਜਿਹੜੇ 13 ਦੇ 13 ਨੇ ਇਹ ਆਤੰਕ ਨੇ ਤੋਂ ਅੱਡੋ ਅੱਡ ਰਾਵਾਂ 'ਚੋਂ ਇਹ ਪਾਕਿਸਤਾਨ 'ਚ ਨਿਕਲ ਕੇ ਬਦਅਮਨੀ, ਖੂਨ ਖਰਾਬੇ ਦੀਆਂ ਕਾਰਵਾਈਆਂ ਨੇ ਜਿਹੜੀਆਂ ਉਹ ਕਰਨਾ ਚਾਹੁੰਦੇ ਸਨ। ਔਰ ਇਹਨਾਂ ਨੂੰ ਅਸੀਂ ਪਾਰ ਕਰ ਦਿੱਤਾ ਆ। ਤਾਲਿਬਾਨਾਂ ਵੱਲੋਂ ਹਜੇ ਤੱਕ ਕਿਸੇ ਕਿਸਮ ਦਾ ਕੋਈ ਬਿਆਨ ਨਹੀਂ ਆਇਆ। ਪਰ ਉਹ ਆਪਣੀ ਇਸ ਗੱਲ ਦੇ ਉੱਤੇ ਡਰੇ ਨੇ ਜੀ, ਨਾ ਸਾਡੇ ਇੱਥੇ ਕੋਈ ਟ੍ਰੇਨਿੰਗ ਸੈਂਟਰ ਆ, ਨਾ ਸਾਡੇ ਇੱਧਰ ਕੋਈ ਆਤੰਕਗਰਦ ਲੁਕਿਆ ਹੈ, ਨਾ ਪਾਕਿਸਤਾਨ ਦੇ ਅੰਦਰ ਬਦਅਮਨੀ ਹੈ ਜਿਹੜੀ ਉਹਦੇ 'ਚ ਸਾਡਾ ਕੋਈ ਹੱਥ ਆ। ਪਰ ਇਹ ਜਿਹੜੇ ਪ੍ਰੂਫ ਹੈ ਨੇ ਇਹ ਦੁਨੀਆ ਦੇ ਸਾਹਮਣੇ ਰੱਖੇ ਗਏ ਨੇ ਕਿ ਇਹ ਵੇਖੋ ਜੀ ਇਹ ਜਿਹੜੇ ਆਉਂਦੇ ਨੇ ਅਸਲਾ ਬਰਦਾਰ ਸਨ ਔਰ ਇਧਰੋਂ ਹੀ ਆਏ ਔਰ ਇਹ ਅਸੀਂ ਮਾਰ ਕੇ ਸੁੱਟ ਦਿੱਤੇ। ਲਾਸ਼ਾਂ ਨੇ ਜਿਹੜੀਆਂ ਪ੍ਰੂਫ ਨੇ। ਸੰਦੂਰ ਟੂ ਇਸ ਵਾਰੀ ਸਮੁੰਦਰਾਂ 'ਚ ਲੜਾਂਗੇ। ਭਾਰਤੀ ਧਮਕੀ ਤੋਂ ਬਾਅਦ ਪਾਕਿਸਤਾਨ ਨੇ ਚਾਈਨਾ ਤੋਂ ਆਪ ਦੋਜ਼ਾਂ ਲੈ ਲਈਆਂ ਨੇ। ਕੀ ਜਾਣਕਾਰੀ?
ਜੀ ਇੰਡੀਆ ਵੱਲੋਂ ਇਹ ਪਹਿਲਗਾਮ ਹਮਲੇ ਦਾ ਸਾਲ ਪੂਰਾ ਹੋਣ ਤੋਂ ਬਾਅਦ ਇਹ ਆਖਿਆ ਗਿਆ ਸੀਗਾ ਕਿ ਐਰਕੀ ਸ਼ਾਇਦ ਉਡਾਰੂ ਹਮਲੇ ਔਰ ਬਾਕੀ ਦੂਬਦੂ ਫੌਜਾਂ ਨੇ ਜਿਹੜੀਆਂ ਉਹਨਾਂ ਦੀ ਲੜਾਈ ਨਾ ਹੋਵੇ। ਐਰਕੀ ਲੜਾਈ ਹੈ ਜਿਹੜੀ ਉਹ ਸੰਦੂਰ 2 ਦੀ ਜਿਹੜੀ ਹੋਏਗੀ ਉਹ ਸਮੁੰਦਰੀ ਹੱਦਾਂ 'ਚ ਹੋਏਗੀ। ਮੰਨਣ ਵਾਲੀ ਗੱਲ ਹੈ ਪਾਕਿਸਤਾਨ ਨੇਵੀ ਹੈ ਜਿਹੜੀ ਉਹ ਉਦਾਂ ਤਗੜੀ ਨਹੀਂ ਜਿੱਦਾਂ ਪਾਕਿਸਤਾਨ 에ਅਰ ਫੋਰਸ ਆ ਜਾਂ ਪਾਕਿਸਤਾਨ ਆਰਮੀ ਹੈ। ਇਹ ਮਾਮਲਾ ਪਿਛਲੀ ਵਾਰ ਵੀ ਕੁਝ ਜ਼ਰੀਏ ਨੇ ਜਿਹੜੇ ਉਹ ਤਸਦੀਕ ਕਰਦੇ ਕਿ ਪਿਛਲੀ ਵਾਰ ਜਦੋਂ ਮਈ ਮਹੀਨੇ 'ਚ ਲੜਾਈ ਹੋਈ ਹੈ ਉਦੋਂ ਇੰਡੀਆ ਦਾ ਇਹ ਟਾਰਗੇਟ ਸੀਗਾ ਕਿ ਸਮੁੰਦਰੀ ਹੱਦਾਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਕੱਟੇ ਖੋਲ ਛੱਡੋ। ਪਾਕਿਸਤਾਨ ਨੇ ਸਿੰਧ ਜਿਹੜਾ ਕਿ ਇੰਡੀਆ ਦੇ ਲਾਗੇ ਪੈਂਦਾ ਆ ਉਹਨਾਂ ਸਮੁੰਦਰੀ ਹੱਦਾਂ ਦੇ ਵਿੱਚੋਂ ਆਪਣਾ ਜੋ ਇਹ ਮਾਲ ਬਰਦਾਰ ਫੌਜੀ ਸਾਰਾ ਹੈ ਸੀਗਾ ਨੇਵੀ ਦਾ ਇਹਨੂੰ ਬਲੋਚਿਸਤਾਨ ਵਾਲੇ ਪਾਸੇ ਲੈ ਗਏ, ਈਰਾਨ ਵਾਲੇ ਪਾਸੇ ਲੈ ਗਏ, ਜਿਹਦੇ ਕਾਰਨ ਹੋ ਸਕਦਾ ਹੈ ਕਿ ਉਹ ਹਮਲੇ ਜਿਹਦੇ 'ਚ ਉਹ ਨਾਕਾਮ ਰਹੇ। ਐਰ ਕੀ ਉਹਨਾਂ ਨੇ ਐਲਾਨ ਕਿਹਾ ਕਿ ਨਹੀਂ ਐਰ ਕੀ ਟਾਰਗੇਟ ਕੁਝ ਹੋਰ ਨੇ। ਉਹਦੇ ਤੋਂ ਬਾਅਦ ਹੁਣ ਪਾਕਿਸਤਾਨ ਨੇ ਇੱਕ ਸਮਝੌਤੇ ਦੇ ਤਹਿਤ ਹੰਗੂਰ ਆਬਦੋਜ਼ਾਂ ਨੇ ਜਿਹੜੀਆਂ ਇਹ ਲਈਆਂ ਨੇ। ਯਾਦ ਰਵੇ ਕਿ ਹੰਗੂਰ ਨਾ ਉਹ ਹੈ ਕਿ 71 ਦੀ ਲੜਾਈ ਸੀ ਜਿਹੜੀ ਪਾਕਿਸਤਾਨ ਔਰ ਇੰਡੀਆ ਦੀ, ਉਦੋਂ ਇਹ ਹੰਗੂਰ ਆਬਦੋਜ਼ ਆ ਜਿਹੜੀ ਇਹਨੇ ਇੱਕ ਭਾਰਤੀ ਜਹਾਜ਼ ਸੀ ਖਖੜੀ ਇਹ ਦੋਵੇਂ ਲਫ਼ਜ਼ ਨੇ ਜਿਹੜੇ ਇਹ ਲਿਖੇ ਜਾਂਦੇ ਆ ਇਹਦੇ 'ਚ ਜਰਨਲਿਜ਼ਮ ਰਿਪੋਰਟਿੰਗ 'ਚ, ਉਹਨੂੰ ਤਬਾਹ ਕੀਤਾ ਸੀਗਾ। ਸੋ ਉਸੇ ਨਾਂ ਨੂੰ ਦੁਬਾਰਾ ਪਾਕਿਸਤਾਨ ਨੇ ਰੱਖਿਆ। 8 ਆਬਦੋਜ਼ਾਂ ਦਾ ਇਹ ਸਮਝੌਤਾ ਆ। ਲੇਟੈਸਟ ਆਬਦੋਜ਼ਾਂ ਹੋਣਗੀਆਂ, ਜਦੀਦ ਇਹਨਾਂ ਦੇ ਵਿੱਚ ਸਿਸਟਮ ਲੱਗਾ ਹੋਏਗਾ, ਐਟੋਮਿਕ ਵੈਪਨ ਦੇ ਨਾਲ ਕਹਿੰਦੇ ਨੇ ਕਿ ਇਹ ਭਰਪੂਰ ਹੋਣਗੀਆਂ। ਔਰ ਇਹਨਾਂ ਦਾ 8 ਦਾ ਸਮਝੌਤਾ ਜਿਹੜਾ ਉਹਦੇ 'ਚ 4 ਦੀ ਪਾਕਿਸਤਾਨੀ ਪ੍ਰੈਜ਼ੀਡੈਂਟ ਆਸਫ ਅਲੀ ਜ਼ਰਦਾਰੀ ਹੋਣੇ ਨੇ ਜਿਹੜੇ ਉਹ ਚਾਈਨਾ ਗਏ ਹੋਏ ਸਰਕਾਰੀ ਫੇਰੇ ਤੇ। ਉੱਥੇ ਬਕਾਇਦਾ ਇੱਕ ਰੌਣਕ ਸੱਜੀ ਜਿਹਦੇ 'ਚ ਹੈਂਡਓਵਰ ਇੱਕ ਮਾਡਲ ਕੀਤਾ ਗਿਆ ਕਿ ਇਹ ਜੀ ਤੁਹਾਡੀਆਂ ਹੋਈਆਂ। 4 ਤੇ ਕਹਿੰਦੇ ਨੇ ਕਿ ਫੌਰੀ ਤੌਰ ਤੇ ਲੱਭ ਜਾਣਗੀਆਂ। 4 ਨੇ ਜਿਹੜੀਆਂ ਉਹ ਚਾਈਨਾ ਪਾਕਿਸਤਾਨ 'ਚ ਬਣਾਏਗਾ ਤਾਂ ਜੇ ਪਾਕਿਸਤਾਨ ਦੇ ਵਿੱਚ ਉਹ ਇੱਥੋਂ ਦੇ ਜਿਹੜੇ ਨੇਵੀ ਦੇ ਸਕਿਲਡ ਲੋਕ ਨੇ ਉਹਨਾਂ ਨੂੰ ਟੈਕਨੋਲੋਜੀ ਵੀ ਟ੍ਰਾਂਸਫਰ ਕਰ ਸਕੇ, ਉਹਨਾਂ ਨੂੰ ਗੁਰ ਵੀ ਦੇ ਸਕੇ, ਉਹਨਾਂ ਨੂੰ ਹੁਨਰ ਵੀ ਦੇ ਸਕੇ ਔਰ ਇਹ ਰਿਪੇਅਰਿੰਗ ਦਾ ਕੰਮ ਪਾਕਿਸਤਾਨ 'ਚ ਹੋਵੇ। ਚਾਈਨਾ ਸਿਰਫ ਆਬਦੋਜ਼ਾਂ ਵੇਚਣ ਨਹੀਂ ਡਿਆ ਬਲਕਿ ਉਹਦੇ ਨਾਲ ਪੂਰਾ ਸਟਰਕਚਰ ਉਹਨਾਂ ਦਾ ਜਿਹੜਾ ਉਹ ਪਾਕਿਸਤਾਨ ਦੇ ਹਵਾਲੇ ਕਰ ਰਿਹਾ ਹੈ। ਔਰ ਇਹ ਉਸ ਧਮਕੀ ਦੇ ਜਵਾਬ ਤੋਂ ਬਾਅਦ ਪਾਕਿਸਤਾਨ ਨੇ ਕਿਹਾ ਕਿ ਜੀ ਅਸੀਂ ਕਦੀ ਪਹਿਲ ਨਹੀਂ ਕੀਤੀ, ਅਸੀਂ ਤੇ ਆਪਣੇ ਦਿਫਾਅ ਲਈ, ਆਪਣੇ ਡਿਫੈਂਸ ਲਈ, ਆਪਣੀ ਰਾਖੀ ਵਾਸਤੇ ਇਹ ਸਭ ਕੁਝ ਕਰਨੇ ਆ। ਇਹ ਹੁਣ ਇਹਦੇ ਨਾਲ ਨੇਵੀ ਡੈਫੀਨੇਟਲੀ ਪਹਿਲੇ ਨਾਲੋਂ ਤਗੜੀ, ਐਕਟਿਵ ਔਰ ਤਵਾਨਾ ਹੋਵੇਗੀ। ਔਰ ਇਹ ਸਮਝੌਤਾ ਜਿਹੜਾ ਇਹ ਚਾਈਨਾ ਦੇ ਨਾਲ, ਚਾਈਨਾ ਦੀ ਟੈਕਨੋਲੋਜੀ ਹੈ ਜਿਹੜੀ, ਚਾਈਨਾ ਦੀ ਟੈਕਨੀਕ ਹੈ ਜਿਹੜੀ, ਚਾਈਨਾ ਦੇ ਹਥਿਆਰ ਨੇ ਜਿਹੜੇ ਉਹ ਹੁਣ ਦੁਨੀਆ ਮੰਨਣ ਡਈ ਹੈ। ਚਾਈਨਾ ਬਣਾਉਣ ਤੇ ਡਿਆ ਸੀਗਾ ਪਰ ਉਹ ਵਰਤੇ ਕਿੱਥੇ ਗਏ? ਵਰਤੇ ਗਏ ਪਿਛਲੇ ਸਾਲ ਮਈ ਮਹੀਨੇ 'ਚ ਪਾਕਿਸਤਾਨ ਭਾਰਤ ਦੀ ਲੜਾਈ ਦੇ ਵਿੱਚ। ਇਸ ਟਾਈਮ ਹੁਣ ਚਾਈਨੀਜ਼ ਹਥਿਆਰਾਂ ਦਾ ਰੇਟ ਆ ਜਿਹੜਾ ਉਹ ਪੂਰੀ ਦੁਨੀਆ ਦੇ ਵਿੱਚ ਵਧਿਆ ਪਿਆ ਆ ਔਰ ਪਾਕਿਸਤਾਨ ਉਹਦਾ ਸਭ ਤੋਂ ਵੱਡਾ ਗਾਹਕ ਵੀ ਹੈ ਔਰ ਸਭ ਤੋਂ ਵੱਡਾ ਬੇਲੀ ਵੀ ਹੈ। ਉਹ ਟੈਕਨੋਲੋਜੀ ਉਧਰੋਂ ਆ ਗਈ ਹੈ ਕਿ ਠੀਕ ਹੈ ਫਿਰ ਨਜਿੱਠ ਲਾਂਗੇ। ਉਦੋਂ ਜਦੋਂ ਆਖਿਆ ਗਿਆ ਹੈ ਕਿ S-400 ਦਾ ਚੌਥਾ ਪਲਾਂਟ ਜਿਹੜਾ ਉਹ ਵੀ ਇੰਡੀਆ 'ਚ ਆ ਚੁੱਕਿਆ ਆ। ਇਹ ਹੁਣ ਅੰਦਰੇ ਅੰਦਰ ਆ ਜਿਹੜਾ ਇਹ ਧੂਣੀ ਜਿਹੜੀ ਤੁਖੰਡਈ ਸੀਗੀ ਉਹ ਹੁਣ ਚੰਗਿਆੜੀ ਬਣ ਗਈ ਹੈ। ਰੱਬ ਕਰਕੇ ਲੰਬਾ ਨਾ ਹੀ ਬਲਣ ਜੀ। ਇਸਲਾਮਾਬਾਦ ਹਾਈ ਕੋਰਟ ਦੇ ਜੱਜਾਂ ਦੇ ਤਬਾਦਲੇ ਮਗਰੋਂ ਮੁਲਕ ਭਾਰਤ ਦੇ ਵਿੱਚ ਵਕੀਲਾਂ ਦੇ ਇਤਜਾਜ ਸਾਹਮਣੇ ਆਇਆ ਤੇ ਜੱਜਾਂ ਨੇ ਆਪਣੇ ਤਬਾਦਲੇ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕਰ ਦਿੱਤੇ ਹਨ। ਜੀ ਬਿਲਕੁਲ, ਜੱਜਾਂ ਦਾ ਇਹ ਕਹਿਣਾ ਹੈ ਕਿ ਜਦੋਂ ਤੱਕ 27ਵੇਂ ਕਨਸਟੀਟਿਊਸ਼ਨ ਬਦਲਾਅ ਦੇ ਬਾਰੇ ਕੇਸ ਜਿਹੜਾ ਸੁਪਰੀਮ ਕੋਰਟ 'ਚ ਦਾਇਰ ਆ ਉਹਦਾ ਫੈਸਲਾ ਨਹੀਂ ਹੁੰਦਾ ਉਦੋਂ ਤੱਕ ਜੱਜਾਂ ਦਾ ਤਬਾਦਲਾ ਕਰਨਾ ਬਿਲਕੁਲ ਠੀਕ ਨਹੀਂ ਹੈ। ਸਰਕਾਰੀ ਕਾਨੂੰਨੀ ਮਾਹਿਰ ਕਹਿੰਦੇ ਨੇ ਕਿ ਜੀ ਜਦੋਂ 27ਵੇਂ ਬਦਲਾਅ ਕਾਨੂੰਨ ਦੇ ਵਿੱਚ ਹੋ ਗਿਆ ਤੇ ਇਹ ਫਿਰ ਸਰਕਾਰ ਨੂੰ ਇਖਤਿਆਰ ਲੱਭ ਗਿਆ। ਅਦਾਲਤ ਨੇ ਕੋਈ ਰੋਕ ਤੇ ਨਹੀਂ ਲਾਈ। ਜੇ ਇਹਨਾਂ ਨੇ ਇਹਨੂੰ ਅਦਾਲਤ 'ਚ ਚੈਲੰਜ ਕੀਤਾ ਵੀ ਹੈ 27ਵੇਂ ਬਦਲਾਅ ਨੂੰ ਤੇ ਹਜੇ ਤੱਕ ਅਦਾਲਤ ਨੇ ਤੇ ਉਹਨੂੰ ਸੁਣਵਾਈ ਲਈ ਮਨਜ਼ੂਰ ਨਹੀਂ ਕੀਤਾ। ਇਸ ਕਰਕੇ ਸਰਕਾਰ ਕੋਲੇ ਇਖਤਿਆਰ ਹੈ ਕਿ ਉਹ ਜੱਜਾਂ ਦੇ ਤਬਾਦਲੇ ਕਰ ਸਕਦੀ ਹੈ। ਇਸ ਤਬਾਦਲੇ ਤੋਂ ਬਾਅਦ ਰਾਈਟ ਨੂੰ ਹੁਣ ਇਸਲਾਮਾਬਾਦ ਹਾਈ ਕੋਰਟ ਬਾਰ, ਪਿਸ਼ਾਵਰ ਹਾਈ ਕੋਰਟ ਬਾਰ ਔਰ ਲਾਹੌਰ ਹਾਈ ਕੋਰਟ ਬਾਰ ਦੇ ਜਿਹੜੇ ਵਕੀਲ ਨੇ ਉਹ ਬਾਹਰ ਨਿਕਲੇ। ਅਦਾਲਤਾਂ ਦਾ ਬਾਈਕਾਟ ਕੀਤਾ ਉਹਨਾਂ ਨੇ, ਸੜਕਾਂ ਤੇ ਇhtਜਾਜ ਕੀਤਾ ਔਰ ਆਖਿਆ ਕਿ ਇਹ ਕੰਮ ਮੁਲਕੀ ਕਾਨੂੰਨ ਔਰ ਮੁਲਕੀ ਕਨਸਟੀਟਿਊਸ਼ਨ ਦੇ ਨਾਲ ਖਿਲਵਾੜ ਵਾਲਾ ਕੰਮ ਆ, ਅਸੀਂ ਨਹੀਂ ਨੂੰ ਮੰਨਦੇ। ਇਹਦੇ ਤੇ ਇhtਜਾਜ ਵੀ ਕੀਤਾ। ਯਾਦ ਰਵੇ ਕਿ ਜਦੋਂ ਇਹ ਬਦਲਾਅ ਹੋਏ ਸਨ ਉਦੋਂ ਜਸਟਿਸ ਮਨਸੂਰ ਅਲੀ ਸ਼ਾਹ ਹੋਣਾ ਨੇ ਔਰ ਜਸਟਿਸ ਅਤਰ ਮਿਨੂਲਾ ਹੋਣੇ ਜਿਹੜੇ ਸੁਪਰੀਮ ਕੋਰਟ ਦੇ ਸੀਨੀਅਰ ਜੱਜ ਸਨ, ਉਹਨਾਂ ਆਖਿਆ ਸੀਗਾ ਕਿ ਇਹ ਕਾਨੂੰਨ ਦੇ ਉੱਤੇ ਹਮਲਾ ਹੈ, ਇਹ ਕਨਸਟੀਟਿਊਸ਼ਨ ਦੇ ਉੱਤੇ ਹਮਲਾ ਹੈ ਔਰ ਉਹਨਾਂ ਨੇ ਆਪਣੇ ਮਰਤਬਿਆਂ ਤੋਂ ਅਸਤੀਫਾ ਦੇ ਦਿੱਤਾ ਸੀਗਾ ਇhtਜਾਜ ਕਰਦੇ ਆ। ਰੱਤੀ ਫਰਕ ਨਹੀਂ ਉਹਦੇ ਨਾਲ ਪਿਆ। ਇਹ ਹੁਣ ਜੱਜ ਨੇ ਜਿਹੜੇ ਇਹਨਾਂ ਦੇ ਤਬਾਦਲੇ ਉੱਤੇ ਵਕੀਲ ਵੀ ਬਾਹਰ ਆਏ ਨੇ। ਜੱਜਾਂ ਨੇ ਆਪਣੇ ਇਹਨਾਂ ਤਬਾਦਲੇ ਨੂੰ ਸੁਪਰੀਮ ਕੋਰਟ 'ਚ ਚੈਲੰਜ ਕਰ ਦਿੱਤਾ ਕਿ ਜਦੋਂ ਤੱਕ 27ਵੇਂ ਬਦਲਾਅ ਬਾਰੇ ਦਾਇਰ ਕੇਸ ਦਾ ਫੈਸਲਾ ਨਹੀਂ ਹੋ ਜਾਂਦਾ ਉਦੋਂ ਤੱਕ ਇਹ ਤਬਾਦਲੇ ਨੇ ਜਿਹੜੇ ਨਜਾਇਜ਼ ਨੇ। ਸਰਕਾਰੀ ਵਕੀਲ ਜਾਂ ਸਰਕਾਰੀ ਕਾਨੂੰਨੀ ਮਾਹਿਰ ਇਹ ਕਹਿੰਦੇ ਨੇ ਕਿ ਜੇ ਜੀ ਇਹਨਾਂ ਨੂੰ ਇੰਨਾ ਦੁੱਖ ਹੈ ਤੇ ਜਿੱਦਾਂ ਪਹਿਲੇ ਜੱਜਾਂ ਨੇ ਅਸਤੀਫਾ ਦਿੱਤਾ ਹੈ ਵੀ ਅਸਤੀਫਾ ਦੇ ਕੇ ਵਕੀਲਾਂ ਦੇ ਨਾਲ ਇhtਜਾਜ ਕਰ ਲੈਣ। ਇਹ ਕੋਈ ਹੱਲ ਤੇ ਨਹੀਂਗਾ ਹੈ ਜਿਹੜਾ ਤੁਸੀਂ ਦੇਣ ਦੇ ਜੇ ਜਾਂ ਇਹ ਸਲਾਹ ਹੈ ਜਿਹੜੀ ਇਹਦੇ ਤੇ ਨਹੀਂ ਉਹਨਾਂ ਨੇ ਤੁਰਨਾ। ਸੋ ਮਸਲਾ ਜਿਹੜਾ ਇਹ ਗੰਭੀਰ ਬਣ ਗਿਆ ਹੈ। ਸਰਕਾਰ ਹਰ ਉਸ ਜੱਜ ਨੂੰ ਰਾਹ ਤੋਂ ਹਟਾਉਣ ਡਈ ਹੈ ਜਿਹਦੇ ਤੋਂ ਉਹਨੂੰ ਖਤਰਾ ਹੈ। ਮਾਫੀ ਦੇ ਨਾਲ ਹਕੀਕਤ ਇਹੋ ਹੀ ਹੈ। ਬਾਹਰ ਬੈਠੀ ਦੁਨੀਆ ਜਿਹੜੀ ਪਾਕਿਸਤਾਨੀ ਮਾਮਲਿਆਂ ਦੇ ਉੱਤੇ ਅਦਾਲਤੀ ਸਿਸਟਮ ਦੇ ਉੱਤੇ ਨਜ਼ਰ ਰੱਖੀ ਬੈਠੀ ਹੈ ਨਾ, ਉਹ ਇਹ ਸਭ ਵੇਖਣ ਡਈ। ਹੁਣ ਇਹ ਸੁਪਰੀਮ ਕੋਰਟ ਇਹਨਾਂ ਜੱਜਾਂ ਵੱਲੋਂ ਦਾਇਰ ਇਸ ਕੇਸ ਨੂੰ ਚੈਲੰਜ ਕੀਤੇ ਗਏ ਇਸ ਫੈਸਲੇ ਨੂੰ ਕਬੂਲਦੀ ਵੀ ਹੈ ਸੁਣਵਾਈ ਲਈ ਜਾਂ ਨਹੀਂ, ਇਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ। ਜੀ
ਯੁਗਾਂਡਾ ਤੋਂ ਕੁਝ ਗ੍ਰਿਫਤਾਰ ਪਾਕਿਸਤਾਨੀ ਵਾਪਸ ਆ ਰਹੇ ਨੇ। ਫੋਰਨ ਆਫਿਸ ਨੇ ਤੇ 84 ਲੋਕਾਂ ਦਾ ਆਖਿਆ। ਕਿੰਨੇ ਲੋਕ ਨੇ ਅਸਲ ਦੇ ਵਿੱਚ ਪ੍ਰਵੀਨ? ਇਹ 27 ਲੋਕ ਉਹ ਨੇ ਜਿਹੜੇ ਪਾਕਿਸਤਾਨ ਤੋਂ ਯੁਗੰਡਾ ਗਏ ਕੰਮ ਕਰ ਲਈ, ਪਰ ਉੱਥੇ ਜਾ ਕੇ ਇਹ ਜਿਹੜੀਆਂ ਕਾਲ ਸੈਂਟਰ ਤੋਂ ਸਕੈਮ ਕਾਲਸ ਆਉਂਦੀਆਂ ਨੇ, ਉਸ ਮਕਰੂ ਕੰਮ ਦਾ, ਉਸ ਭੈੜੇ ਫਰਾਡ ਦਾ ਹਿੱਸਾ ਹੈ ਜਿਹੜਾ ਇਹ ਬਣੇ। ਗੈਰ ਮੁਲਕੀਆਂ ਦੇ ਉੱਥੇ ਛਾਪੇ ਪਏ, ਉਹਨਾਂ ਦੇ ਵਿੱਚੋਂ ਇਹ 27 ਨੇ ਜਿਹੜੇ ਗ੍ਰਿਫਤਾਰ ਹੋਏ। ਅੱਜ ਉਮੀਦ ਹੈ ਕਿ ਪਾਕਿਸਤਾਨ ਜਾਂ ਪਹੁੰਚ ਗਏ ਹੋਣਗੇ ਜਦੋਂ ਅਸੀਂ ਖਬਰ ਦੇਣ ਦੇ, ਜਾਂ ਪਹੁੰਚਣ ਵਾਲੇ ਹੋਣਗੇ। ਪਾਕਿਸਤਾਨੀ ਫਾਰਨ ਆਫਿਸ ਨੇ ਤਸਦੀਕ ਕੀਤੀ ਹੈ ਕਿ 27 ਪਾਕਿਸਤਾਨੀ ਨੇ ਜਿਹੜੇ ਗ੍ਰਿਫਤਾਰ ਹੋਏ ਉੱਥੇ। ਗ੍ਰਿਫਤਾਰ ਕਰਕੇ ਉਹਨਾਂ ਨੇ ਫਿਰ ਜਹਾਜ਼ਾਂ ਤੇ ਭਾਇਆ। ਇਹ ਕੋਈ ਫੁੱਲਾਂ ਦਾ ਹਾਰ ਲੈ ਕੇ ਇਸਤਕਬਾਲ ਵਾਲਾ ਕੰਮ ਨਹੀਂਗਾ ਹੋਇਆ ਕਿ ਅੱਛਾ ਜੀ ਬਹੁਤ ਤੁਹਾਡੀਆਂ ਸੇਵਾਵਾਂ ਨੂੰ ਸਲਾਮ ਕਰਨੇ ਤੇ ਚਲੋ ਵਾਪਸ ਮੁੜੋ। ਗ੍ਰਿਫਤਾਰੀ ਤੋਂ ਬਾਅਦ ਵਾਪਸ ਮੋੜੇ ਨੇ। ਤੇ ਜਿਹੜੇ 84 ਦੀ ਗੱਲ ਤੁਸੀਂ ਕੀਤੀ ਹੈ, ਇਹ 84 ਉਹ ਨੇ ਜਿਹੜੇ ਕੰਬੋਡੀਆ ਦੇ ਵਿੱਚ ਨੌਕਰੀ ਕੰਮਕਾਰ ਤੇ ਝਾਂਸਿਆਂ ਦੇ ਵਿੱਚ ਆ ਕੇ ਫਸ ਗਏ ਔਰ ਉੱਥੇ ਇਸ ਵੇਲੇ ਹੜੀਕੇ ਚੜੇ ਹੋਏ ਨੇ। ਔਰ ਪਾਕਿਸਤਾਨੀ ਸਰਕਾਰ ਜ਼ੋਰ ਲਾ ਰਹੀ ਹੈ ਕਿ ਇਹਨਾਂ ਨੂੰ ਕੰਬੋਡੀਆ ਦੇ ਵਿੱਚੋਂ ਬਕਾਇਦਾ ਕੱਢ ਕੇ ਪਾਕਿਸਤਾਨ ਜਿਹੜਾ ਉਹ ਅਪਣਾਇਆ ਜਾਏ। ਹੁਣ ਇਹ 84 ਨੇ ਜਿਹੜੇ ਇਹਨਾਂ ਬਾਰੇ ਇੰਨੀ ਤੇ ਸਟੇਟਮੈਂਟ ਦਿੱਤੀ ਗਈ ਹੈ ਕਿ ਜੀ ਇਹਨਾਂ ਨੂੰ ਬਚਾ ਲਿਆ ਗਿਆ। ਦੂਸਰਾ ਕੱਲ ਵਾਲੀ ਪਰਸੋਂ ਵਾਲੀ ਖਬਰ ਹੈ ਜਿਹੜੀ ਉਧਰ ਜ਼ਰੂਰ ਜਾਵਾਂਗੇ ਕਿ ਜਿਹੜਾ ਸੋਮਾਲੀ ਕਜ਼ਾਕਾਂ ਨੇ ਪਾਕਿਸਤਾਨੀ ਗ੍ਰਿਫਤਾਰ ਕੀਤੇ ਨੇ 10, ਹੁਣ ਉਹਨਾਂ ਦੇ ਪਰਿਵਾਰ ਬਾਹਰ ਆ ਗਏ ਨੇ। ਉਹ ਸਰਕਾਰ ਨੂੰ ਬੇਨਤੀਆਂ ਕਰ ਰਹੇ ਕਿ ਸਾਨੂੰ ਤੇ ਹੁਣ ਇਹ ਨਹੀਂ ਪਤਾ ਉਹ ਕਿਸ ਹਾਲ ਅਹਿਵਾਲ ਦੇ ਵਿੱਚ ਨੇ, ਉਹਨਾਂ ਨੂੰ ਬਚਾਉਣ ਵਾਸਤੇ ਯਤਨ ਜਿਹੜਾ ਉਹ ਕੀਤਾ ਜਾਏ। ਅਪੀਲਾਂ ਦੀਆਂ ਵੀਡੀਓਜ਼ ਨੇ ਜਿਹੜੀਆਂ ਉਹ ਇਸ ਵੇਲੇ ਵਾਇਰਲ ਹੋ ਰਹੀਆਂ, ਸਾਹਮਣੇ ਆ ਰਹੀਆਂ ਨੇ। ਇਹ ਹੁਣ 84 ਲੋਕ ਨੇ ਜਿਹੜੇ ਗ੍ਰਿਫਤਾਰੀਆਂ ਤੋਂ ਬਾਅਦ ਆ ਰਹੇ ਨੇ। ਬਾਕੀ ਮੁਲਕਾਂ ਦੇ ਵਿੱਚ ਕੀ ਹਾਲਾਤ ਨੇ, ਇਹ ਉਹਦੀ ਸਟੇਟਮੈਂਟ ਆ ਜਿਹੜੀ ਉਹ ਦਿੱਤੀ ਹੈ। ਸੋ ਫਾਰਨ ਆਫਿਸ ਦੀ ਬੜੀ ਲੰਮੀ ਚੌੜੀ ਹਫ਼ਤਾਵਾਰ ਪ੍ਰੈਸ ਬਰੀਫਿੰਗ ਹੋਈ, ਕਿਉਂਕਿ ਇਸਲਾਮਾਬਾਦ ਸ਼ਹਿਰ ਪਿਛਲੇ 10-15 ਦਿਨ ਬੰਦ ਰਿਹਾ ਨਾ, ਤੇ ਉਸ ਤੋਂ ਬਾਅਦ ਇਹ ਹੁਣ ਮਾਮਲੇ ਨੇ ਜਿਹੜੇ ਇਹ ਪਹਿਲੀ ਵਾਰ ਆਏ ਔਰ ਬਹੁਤ ਸਾਰੇ ਮੁੱਦੇ ਨੇ ਜਿਹੜੇ ਉਹ ਚੁੱਕੇ ਗਏ, ਜਿਨ੍ਹਾਂ 'ਚ ਇਹ ਦੱਸਿਆ ਗਿਆ ਕਿ 84 ਦੀ ਵਾਪਸੀ ਦਾ ਬੰਦੋਬਸਤ ਸਰਕਾਰ ਕੀਤਾ ਹੋਇਆ ਹੈ। ਜੀ ਮਸੂਦ, ਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇਹ ਗੱਲ ਜਿਹੜੀ ਅਸੀਂ ਹਰ ਵਾਰ ਕਰਨੇ ਹੁੰਨੇ ਆ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ ਯੂਐਸਏ ਦਾ ਫੇਸਬੁੱਕ ਹੈ, YouTube ਹੈ, ਇੰਸਟਾਗ੍ਰਾਮ ਹੈ, ਉਹਦੇ ਤੇ ਵੀ ਵੇਖਦੇ ਹੋ। ਇਹ ਖਬਰਾਂ ਹਫ਼ਤੇ 'ਚ 5 ਦਿਨ ਅਸੀਂ ਤੁਹਾਡੇ ਲੈ ਕੇ ਆਉਂਦੇ ਆ, ਅਮਰੀਕੀ ਵੇਲੇ ਮੁਜਬ ਮੰਡੇ ਟੂ ਫਰਾਈਡੇ। ਸੋ ਜੇ ਤੁਸੀਂ ਸਮਝਦੇ ਜੀ ਕਿ ਇਹ ਖਬਰਾਂ ਤੁਹਾਡੇ ਕਾਰੋਬਾਰ ਵਪਾਰ ਦੇ ਵਧਾਅ ਵਾਸਤੇ ਫਾਇਦੇਮੰਦ ਸਾਬਤ ਹੋ ਸਕਦੀਆਂ ਤੇ ਇਹਨਾਂ ਨੂੰ ਸਪਾਂਸਰ ਜ਼ਰੂਰ ਕਰੋ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ 408-272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ, ਤੁਹਾਡਾ, ਸਾਡਾ ਸਾਰਿਆਂ ਦਾ ਰੱਬ ਰਾਖਾ।